ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਆ ਤੁਹਾਡਾ ਆਪਣਾ ਅਫਜ਼ਲ ਭੱਟੀ। ਉਮੈਰੀ 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 ਨਾਜ਼ਰੀਨ, ਅੱਜ ਕੋਈ 5ਵਾਂ 7ਵਾਂ ਦਿਨ ਹੈ। ਇਹੀ ਸਿਲਸਿਲਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਉਮੈਰੀ ਉਮੈਰੀ ਉਮੈਰੀ। ਉਹਨਾਂ ਨੇ ਗਲਤ ਹਰਕਤ ਕੀਤੀ, ਕਾਨੂੰਨ ਹਰਕਤ 'ਚ ਆਇਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਉਹਨਾਂ ਨੂੰ ਕੋਈ ਸਜ਼ਾ ਜਜ਼ਾ ਹੋਏਗੀ ਕਾਨੂੰਨ ਦੇ ਮੁਤਾਬਕ। ਤੁਸੀਂ ਖਬਰ ਦੇ ਦਿੱਤੀ ਇੱਕ ਵਾਰੀ, ਹੁਣ ਉਹਨਾਂ ਦੇ ਮਾਂ ਪਿਓ ਨੂੰ, ਉਹਨਾਂ ਦੇ ਭੈਣਾਂ ਭਰਾਵਾਂ ਨੂੰ ਤਾਂ ਨਾ ਜ਼ਲੀਲ ਕਰੋ। ਨਾਜ਼ਰੀਨ, ਹਰ ਸ਼ੋਬੇ ਦੇ ਵਿੱਚ ਕੈਟਾਗਰੀਜ਼ ਹੁੰਦੀਆਂ ਨੇ, ABCD। ਇਸੇ ਤਰ੍ਹਾਂ ਮੀਡੀਆ ਦੇ ਵਿੱਚ ਵੀ ਕੈਟਾਗਰੀਜ਼ ਹਨ, ABCD। ਏ ਦੇ ਵਿੱਚ ਜਿਹੜੇ ਆ ਜਾਂਦੇ ਨੇ, ਜਿਸ ਤਰ੍ਹਾਂ ਹਾਮਦ ਮੀਰ, ਕਾਮਰਾਨ ਸ਼ਾਹਦ, ਕਾਮਰਾਨ ਖਾਨ, ਸ਼ਾਹਜ਼ੇਬ ਖਾਨਜ਼ਾਦਾ, ਸਮੀ ਇਬਰਾਹੀਮ, ਆमिर ਮਤੀਨ, ਇਸ ਤਰ੍ਹਾਂ ਵੱਡੇ ਵੱਡੇ ਐਂਕਰ ਆ ਜਾਂਦੇ ਨੇ। ਫਿਰ B ਕੈਟਾਗਰੀ ਆ ਜਾਂਦੀ, ਉਹਦੇ ਥੋੜ੍ਹੇ ਛੋਟੇ ਆ ਜਾਂਦੇ ਨੇ। ਫਿਰ C ਆ ਜਾਂਦੀ, ਫਿਰ ਇੱਕ D ਕੈਟਾਗਰੀ ਹੁੰਦੀ, ਸਕੂਟਰਾਂ 'ਤੇ ਚੜ੍ਹੇ ਫਿਰਦੇ ਹੁੰਦੇ ਨੇ, ਜਾਂ ਹੱਦ ਜ਼ਿਆਦਾ ਉਹਨਾਂ ਦੀ ਦੌੜ ਹੋ ਗਈ ਤੇ ਸੁਜ਼ੂਕੀ ਮਹਿਰਾਨ ਲਈ ਫਿਰਦੇ ਹੁੰਦੇ ਨੇ। ਉਹ ਬਹੁਤ ਉਛਲਦੇ ਕੁੱਦਦੇ ਨੇ ਬਿਨ ਸੋਚੇ ਸਮਝੇ ਹੀ। ਉਹਨਾਂ ਦਾ ਕੀ ਕੰਮ ਹੁੰਦਾ ਹੈ? ਮਾਈਕ ਘੁਸੇੜ ਦੇਣਾ, ਜਿਹਦੇ ਨਾਲ ਉਹਨਾਂ ਨੇ ਸਵਾਲ ਜਵਾਬ ਕਰਨਾ, ਉਹਨਾਂ ਨੂੰ ਮੌਕਾ ਨਾ ਲੱਭ ਜਾਵੇ। ਤੇ ਚੜ੍ਹਾਈ ਉਹਨਾਂ ਨੇ ਬਹੁਤੀ ਕਰਨੀ ਹੁੰਦੀ ਆਮ ਸਾਦੇ ਦੇਸੀ ਲੋਕਾਂ 'ਤੇ, ਕੋਈ ਕੱਟਾ ਖੁੱਲ੍ਹ ਨਾ ਜਾਵੇ। ਫਿਰ ਉਹਨਾਂ ਦੀ ਚਾਂਦੀ ਹੋ ਜਾਂਦੀ ਉਹ ਐਂਕਰਾਂ ਦੀ, ਉਹ ਜਿਹੜੇ D ਕਲਾਸ ਹੁੰਦੇ ਨੇ। ਉਹਨਾਂ ਨੇ ਫਿਰ ਉੱਥੇ ਅੱਪੜ ਜਾਣਾ ਹੁੰਦਾ ਮੋਟਰਸਾਈਕਲ 'ਤੇ ਜਾਂ ਉਹ ਸੁਜ਼ੂਕੀ ਮਹਿਰਾਨ 'ਤੇ, ਤੇ ਫਿਰ ਉਹਨਾਂ ਨੇ ਉਹ ਸਵਾਲ ਜਵਾਬ ਕਰਨੇ ਹੁੰਦੇ ਨੇ। ਉਹ ਕੁਛ ਅਹਿਸਾਸੇ ਕਮਤਰੀ ਦਾ ਉਹ ਸ਼ਿਕਾਰ ਹੁੰਦੇ ਨੇ ਉਹ ਲੋਕ, ਕਿ ਅਸੀਂ ਵੀ ਹੁਣ ਜਲਦੀ ਜਲਦੀ ਨਾ, ਸਾਨੂੰ ਕਹਿ ਦੇਣ ਆ ਜਾਓ ਰਾਤੀ 8 ਵਜੇ ਵਾਲਾ ਸ਼ੋਅ ਤੁਸੀਂ ਕਰ ਲਓ। ਸਾਡਾ ਜਿਹੜਾ ਮੀਡੀਆ ਹੈ ਨਾ, ਜਿੱਥੋਂ ਜਿਹੜੇ ਗਰੁੱਪ ਨਾਲ ਉਹ ਲੱਗੇ ਹੋਏ ਹੁੰਦੇ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਹੁਣ ਅਸੀਂ ਇਹ ਜ਼ਿਆਦਾ ਉਛਲਾਂਗੇ, ਜ਼ਿਆਦਾ ਕੁੱਦਾਂਗੇ, ਜ਼ਿਆਦਾ ਸਵਾਲ ਜਵਾਬ ਕਰਾਂਗੇ। ਤੇ ਫਿਰ ਸਾਡਾ ਜਿਹੜੇ ਮੀਡੀਆ ਮਾਲਕਾਂ ਨੇ, ਸਾਡੇ ਡਾਇਰੈਕਟਰ ਪ੍ਰੋਡਿਊਸਰ, ਉਹ ਖੁਸ਼ ਹੋਣਗੇ। ਉਹ ਕਹਿਣਗੇ ਆ ਜਾਓ ਤੁਸੀਂ ਹੁਣ 8 ਵਜੇ ਵਾਲਾ ਪ੍ਰੋਗਰਾਮ ਕਰ ਲਓ ਜਾਂ ਰਾਤ 10 ਵਜੇ ਵਾਲਾ ਕਰ ਲਓ। ਅਫਸੋਸ ਹੈ ਯਾਰ ਤੁਹਾਡੇ 'ਤੇ। ਉਹ ਉਮੈਰੀ ਤੇ ਉਸ ਖਾਤੂਨ ਦਾ ਜਿਹੜਾ ਵੀ ਮਾਮਲਾ ਹੋਇਆ, ਕਾਨੂੰਨ ਹਰਕਤ 'ਚ ਆਇਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਜੋ ਵੀ ਹੋਇਆ, ਤੁਸੀਂ ਉਹਨਾਂ ਦੇ ਘਰੇ ਪਹੁੰਚ ਗਏ ਹੋ, ਉਸ ਔਰਤ ਦੇ ਘਰ ਪਹੁੰਚ ਗਏ ਹੋ। ਉਹਦੇ ਮਾਂ ਪਿਓ ਨੂੰ ਜ਼ਲੀਲ ਕੀਤੀ ਜਾਂਦੇ ਜੇ, ਉਹਦੇ ਭਰਾਵਾਂ ਨੂੰ ਜ਼ਲੀਲ ਕੀਤੀ ਜਾਂਦੇ ਜੇ, ਜਿਨ੍ਹਾਂ ਨੂੰ ਕਿਸੇ ਨੇ ਵੇਖਿਆ ਵੀ ਨਹੀਂ ਸੀ। ਉਹਨੇ ਜੋ ਕੁਝ ਕੀਤਾ ਉਹਨੂੰ ਉਹਦਾ ਰੱਬ ਪੁੱਛੇਗਾ ਜਾਂ ਉਹਨੂੰ ਕਾਨੂੰਨ ਪੁੱਛੇਗਾ। ਮੀਡੀਆ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਜਾ ਕੇ ਉਹਦੇ ਮਾਂ ਪਿਓ ਦੀ ਤਜ਼ਲੀਲ ਕਰੋ, ਉਹਦੇ ਭੈਣਾਂ ਭਰਾਵਾਂ ਦੀ ਤਜ਼ਲੀਲ ਕਰੋ? ਮੈਂ ਘੁਸੇੜ ਕੇ ਫਿਰ ਉਸ ਔਰਤ ਨੂੰ ਤੁਸੀਂ ਉਹ ਜਿੰਨੀ ਕੁ ਉਹਨੇ ਹਰਕਤ ਕੀਤੀ ਉਸ ਤੋਂ ਤਾਂ ਜ਼ਿਆਦਾ ਤੁਸੀਂ ਦਲੀਲ ਕਰ ਦਿੱਤਾ ਉਹਨੂੰ, ਉਸ ਔਰਤ ਨੂੰ। ਉਹਨੇ ਜਿਹੜੀ ਗਲਤੀ ਕੀਤੀ ਉਹਦੇ ਤੋਂ ਜ਼ਿਆਦਾ ਪਰੇਸ਼ਾਨ ਤੇ ਜ਼ਲੀਲ ਤੁਸੀਂ ਕਰ ਦਿੱਤਾ। ਕੀ ਹੋਇਆ? ਮੈਂ ਉਹਦੇ ਮੂੰਹ 'ਚ ਦੇ ਕੇ, ਮੈਨੂੰ ਸੱਚ ਸੱਚ ਗੱਲ ਦੱਸ, ਝੂਠ ਨਾ ਬੋਲ। ਕੈਮਰਾ ਕਿਹਨੇ ਫੜਿਆ ਹੋਇਆ ਸੀ? ਕੌਣ ਬਣਾ ਰਿਹਾ ਸੀ ਵੀਡੀਓ? ਉਹ ਭਾਈ ਸਾਰੇ ਜਹਾਨ ਨੂੰ ਪਤਾ ਲੱਗ ਗਿਆ ਜੋ ਕੁਛ ਹੋਇਆ ਹੈ। ਤੁਸੀਂ ਜ਼ਲੀਲ ਤਾਂ ਨਾ ਕਰੋ, ਕੋਈ ਖੁਦਾ ਦਾ ਖੌਫ ਖਾਓ। 3rd ਕਲਾਸ ਲੋਕ ਜਿਹੜੇ ਨਾ, ਜਿਨ੍ਹਾਂ ਨੂੰ ਤਮੀਜ਼ ਕੋਈ ਨਹੀਂ, ਜਿਨ੍ਹਾਂ ਨੂੰ ਸੈਂਸ ਕੋਈ ਨਹੀਂ, ਇਹ ਕੋਈ ਅਸੂਲ ਹੁੰਦੇ ਨੇ? ਇਹਨਾਂ ਦੇ ਤਾਂ ਵੱਸ ਦੀ ਗੱਲ ਨਹੀਂ ਤਾਂ ਇਹ ਤਾਂ ਸੋਟੀਆਂ ਮਾਰਨੀਆਂ ਸ਼ੁਰੂ ਕਰ ਦੇਣ, ਉੱਥੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦੇਣ। ਐਂਕਰ ਤਾਂ ਵੇਖ ਵੱਡੇ ਠੋਕ ਵਾਲੇ ਸਾਫੀ, ਇਸ ਤਰ੍ਹਾਂ ਸਾਫਤ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ। ਕੋਈ ਬੰਦਿਆਂ ਵਾਲੀ ਗੱਲ ਕਰੋ। ਇੱਕ ਗੰਦਾ ਕੰਮ ਹੋਇਆ, ਗਲਤ ਕੰਮ ਹੋਇਆ, ਤੁਸੀਂ ਪੇਸ਼ ਨਾ ਪੈ ਜਾਓ ਕਿਸੇ ਦੇ। ਫਿਰ ਉੱਤੋਂ ਸਫਾਈਆਂ ਦਿੰਦੇ ਜੇ, ਅਸੀਂ ਤਾਂ ਇਹ ਕੀਤਾ ਤੇ ਉਹ ਕੀਤਾ ਤੇ ਫਲਾਣ ਕੀਤਾ ਤੇ ਢਮਕਾਣ ਕੀਤਾ। ਕੋਈ ਤਰੀਕਾ ਹੁੰਦਾ, ਕੋਈ ਇਨਸਾਨੀਅਤ ਹੁੰਦੀ ਹੈ। ਕੋਈ ਬੁਰਾ ਹੋ ਰਿਹਾ, ਕਿਤੇ ਕੋਈ ਜ਼ੁਲਮ ਹੋ ਰਿਹਾ, ਉਹਨੂੰ ਹਾਈਲਾਈਟ ਕਰੋ। ਤੇ ਜਿਹਦੇ ਨਾਲ ਬੁਰਾ ਹੋਇਆ ਹੈ ਉਹਨੂੰ ਤੁਸੀਂ ਜ਼ਲੀਲ ਤਾਂ ਨਾ ਕਰੋ। ਖਾਂ ਦੀ ਆਪਣੀ ਮਰਜ਼ੀ ਸ਼ਾਮਲ ਸੀ, ਜੋ ਵੀ ਹੋਇਆ ਉਹਦੀ ਆਪਣੀ ਮਰਜ਼ੀ ਸ਼ਾਮਲ ਸੀ।
ਲੇਕਿਨ ਤੁਸੀਂ ਅਸੀਂ ਇੱਕ ਮੁਸਲਮ ਮੁਆਸ਼ਰਾ, ਅਸੀਂ ਮੁਸਲਮਾਨ ਆ, ਸਾਡਾ ਮੁਲਕ ਮੁਸਲਮਾਨਾਂ ਦਾ ਹੈ। ਇਹ ਤੁਹਾਡਾ ਜਿਹੜਾ ਇਹ ਸੋਸ਼ਲ ਮੀਡੀਆ ਬੀਬੀਆਂ ਭੈਣਾਂ ਸਾਰੇ ਵੇਖਦੇ ਨੇ, ਲੇਕਿਨ ਤੁਸੀਂ ਉਹਦੇ ਮਾਂ ਪਿਓ ਨੂੰ ਜ਼ਲੀਲ ਕਰ ਰਹੇ ਹੋ, ਜਾ ਕੇ ਉਹਦੇ ਭਰਾ ਨੂੰ ਜ਼ਲੀਲ ਕਰ ਰਹੇ ਹੋ। ਉਹ ਕਿਸੇ ਨੂੰ ਪਤਾ ਸੀ ਜਾਂ ਕਿਸੇ ਨੂੰ ਨਹੀਂ ਸੀ ਪਤਾ ਇਹ ਕੌਣ ਹੈ, ਕਿਹਦੀ ਬੇਟੀ ਹੈ, ਕੌਣ ਇਹਦਾ ਭਾਈ ਹੈ, ਕੌਣ ਇਹਦੇ ਰਿਸ਼ਤੇਦਾਰ ਨੇ, ਤੁਸੀਂ ਸਾਰਿਆਂ ਨੂੰ ਸ਼ੋਅ ਕਰ ਦਿੰਦੇ ਜੇ ਕਿ ਆਹ ਇਹਦਾ ਰਿਸ਼ਤੇਦਾਰ ਆ, ਇਹਦਾ ਭਾਈ ਹੈ, ਇਹਦੀ ਮਾਂ, ਇਹਦਾ ਪਿਓ ਹੈ। ਤੁਸੀਂ ਜ਼ਲੀਲ ਕਰਦੇ ਜੇ ਆਪਣੇ ਸਿਰਫ ਵਿਊਜ਼ ਲੈਣ ਦੀ ਖਾਤਰ। ਅਫਸੋਸ ਹੁੰਦਾ ਯਾਰ, ਮੀਡੀਆ ਦਾ ਇਹ ਕੰਮ ਨਹੀਂ ਜਿਹੜਾ ਤੁਸੀਂ ਹੱਥ ਫੜਿਆ ਹੋਇਆ ਕੰਮ। ਮੀਡੀਆ ਦਾ ਕੰਮ ਹੈ ਹਾਈਲਾਈਟ ਕਰਨਾ, ਕਿਤੇ ਜ਼ਿਆਦਤੀ ਹੋਈ ਉਹਨੂੰ ਹਾਈਲਾਈਟ ਕਰੋ, ਆਵਾਜ਼ ਬਣੋ, ਕਿਸੇ ਦਾ ਸਾਥ ਦਿਓ। ਉਹਨਾਂ ਨੇ ਤੁਹਾਨੂੰ ਸੱਦ ਕੇ ਆਖਿਆ ਵੀ ਸਾਨੂੰ ਆਣ ਕੇ ਗੰਦਿਆਂ ਕਰੋ, ਫਿਰ ਉੱਤੋਂ ਕਹਿੰਦੇ ਜੇ ਕਿ ਸਾਨੂੰ ਅਪਰੋਚ ਉਹਨਾਂ ਨੇ ਕੀਤਾ ਹੈ। ਇੱਕ ਬੰਦੇ ਕੋਲ ਗਲਤੀ ਹੋ ਗਈ, ਗੰਦਾ ਕੰਮ ਕਰ ਬੈਠਾ ਇੱਕ ਬੰਦਾ, ਉਹ ਮੀਡੀਆ ਨੂੰ ਅਪਰੋਚ ਕਰੇਗਾ ਕਿ ਆਓ ਮੇਰੀ ਸੁਣੋ। ਉਹਦੇ ਨਾਲ ਜ਼ਿਆਦਤੀ ਹੋਈ ਹੈ, ਕਿਸੇ ਨੇ ਜ਼ਬਰਦਸਤੀ ਕੀਤੀ ਹੈ, ਜ਼ਿਆਦਤੀ ਕੀਤੀ ਹੈ, ਤਾਂ ਫਿਰ ਤਾਂ ਉਹ ਤੁਹਾਨੂੰ ਅਪਰੋਚ ਕਰੇ ਕਿ ਵੀ ਮੇਰੇ ਨਾਲ ਆਹ ਜ਼ਿਆਦਤੀ ਹੋਈ ਅਤੇ ਮੇਰੀ ਵਜ਼ੀਰ ਆਲਾ ਅੱਗੇ ਜਾਂ ਵਜ਼ੀਰ ਆਜ਼ਮ ਅੱਗੇ ਦਰਖਾਸਤ ਹੈਗੀ ਕਿ ਮੈਨੂੰ ਨਾ ਇਨਸਾਫ ਦਿੱਤਾ ਜਾਵੇ। ਤੇ ਇੱਕ ਤੁਸੀਂ ਲੱਭ ਲੈਂਦੇ ਜੇ ਕਿ ਆ ਇਹਨੇ ਕੰਮ ਕੀਤਾ, ਕੀ ਹੋਇਆ ਸੀ। ਇੱਕ ਬੰਦਾ ਅੱਗੋਂ ਵੜਾਈ ਜਾਂਦਾ ਹੈ ਕਿ ਮੈਂ ਨਹੀਂ ਇਹ ਉਹ ਫਲਾਣ, ਉਹ ਛੁਪਾ ਰਿਹਾ ਆਪਦੀ ਗੱਲ ਨੂੰ। ਤੁਸੀਂ ਬਾਰ-ਬਾਰ ਉਹਨੂੰ ਕਹਿ ਰਹੇ ਕਿਹਨੇ ਫੜਿਆ ਹੋਇਆ ਸੀ ਕੈਮਰਾ, ਕੀ ਹੋਇਆ, ਫਲਾਂ ਹੋਇਆ, ਟਮਕਾ ਹੋਇਆ। ਯਾਰ ਇਹ ਤਾਂ ਕੋਈ ਤਰੀਕਾ ਨਹੀਂ ਹੈਗਾ। ਅਫਸੋਸ ਹੁੰਦਾ ਯਾਰ ਇੱਦਾਂ ਦੀ ਹਰਕਤਾਂ ਤੇ। ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰੋ। ਜਦੋਂ ਤੁਹਾਨੂੰ ਰੱਬ ਨੇ ਉਤਲੇ ਉਹਦੇ ਤੇ ਲਿਜਾਣਾ ਨਾ, ਡੀ ਤੋਂ ਏ ਤੇ, ਉਦੋਂ ਅੱਲਾ ਲੈ ਜਾਏਗਾ ਤੁਹਾਡੇ ਮਿਹਨਤ ਦੇ ਸਿਰ ਤੇ, ਕਿ ਤੁਸੀਂ ਅੱਛੇ ਤਰੀਕੇ ਨਾਲ ਤੁਹਾਡਾ ਜਿਹੜਾ ਹੋਏਗਾ ਨਾ ਕਾਰਕਰਦਗੀ, ਉਹਦੇ ਸਿਰ ਤੇ ਤੁਸੀਂ ਚਲੇ ਜਾਓਗੇ। ਇਹ ਤੇ ਇਸ ਤਰ੍ਹਾਂ ਨਹੀਂ ਤੁਸੀਂ ਜਾ ਸਕਦੇ ਕਿ ਕਿਸੇ ਦੀ ਤਜ਼ਲੀਲ ਕਰੋ, ਕਿਸੇ ਨੂੰ ਬੁਰਾ ਭਲਾ ਕਹੋ, ਕਿਸੇ ਦੀ ਬੇਇੱਜ਼ਤੀ ਕਰੋ। ਮੈਂ ਨਾਂ ਕਿਸੇ ਦਾ ਨਹੀਂ ਲੈਂਦਾ, ਸਮਝਣ ਵਾਲਿਆਂ ਨੂੰ ਸਮਝ ਆਉਂਦੀ ਹੈ। ਜਿਹੜੇ ਇੱਦਾਂ ਦੀਆਂ ਹਰਕਤਾਂ ਕਰਦੇ ਨੇ, ਇਹ ਉਹਨਾਂ ਨੂੰ ਆਪੇ ਸਮਝ ਆ ਜਾਂਦੀ ਹੈ ਕਿ ਅਸੀਂ ਇਸ ਤਰ੍ਹਾਂ ਕਰਨੇ ਆ। ਹਰ ਕੰਮ ਦਾ ਇੱਕ ਤਰੀਕਾ ਹੁੰਦਾ ਹੈ, ਹਰ ਕੰਮ ਦੇ ਅਸੂਲ ਹੁੰਦੇ ਨੇ। ਬੇਅਸੂਲੇ ਨਾ ਚੱਲੋ, ਬਗੈਰ ਤਰੀਕੇ ਤੋਂ ਨਾ ਚੱਲੋ, ਅੱਛੇ ਤਰੀਕੇ ਨਾਲ ਚੱਲੋ। ਆਪਣੇ ਢਿੱਡ 'ਤੇ ਹੱਥ ਨਾ ਮਾਰੋ ਕਿ ਆਪ ਦਾ ਹੀ ਲਾਲਚ ਕਰੋ ਕਿ ਅਸੀਂ ਇਹਦਾ ਇੰਟਰਵਿਊ ਕਰਾਂਗੇ ਅਤੇ ਇਹਨੂੰ ਜ਼ਲੀਲ ਰੁਸਵਾ ਕਰਾਂਗੇ ਅਤੇ ਸਾਨੂੰ ਵਿਊਜ਼ ਬਹੁਤੇ ਲੱਭਣਗੇ। ਵਿਊਜ਼ ਲਓ ਅੱਛੀ ਗੱਲ ਕਰਕੇ, ਤਰੀਕੇ ਨਾਲ। ਨਾਜ਼ਰੀਨ ਇਹੀ ਗੱਲ ਕਰਨੀ ਸੀ। ਵਲੋਗ ਤਾਂ ਅਸੀਂ ਹੋਰ ਕਰਨਾ ਹੁੰਦਾ ਅਤੇ ਵਿੱਚ ਫਿਰ ਇੱਦਾਂ ਦਾ ਐਵੇਂ ਦਿਮਾਗ ਖਰਾਬ ਹੋ ਜਾਂਦਾ। ਮੈਂ ਬੇਲੀਆਂ ਨੂੰ ਆਖਿਆ ਸੀ, ਮੈਂ ਕਿਹਾ ਛੱਡੋ ਯਾਰ ਇਸ ਰੌਲੇ ਨੂੰ, ਆਪਾਂ ਆਪ ਦਾ ਕਲਚਰ 'ਤੇ ਹੀ ਰੱਖੀਏ ਕੰਮ। ਲੇਕਿਨ ਆ ਜਦੋਂ ਦੇ ਹੁਣ ਇੱਧਰ ਆਇਆ, ਸਿਰ ਪੀੜ ਹੀ ਬਹੁਤ ਹੋ ਗਈ ਹੈ। 25 ਕਰੋੜ ਆਵਾਮ ਦਾ ਮੁਲਕ ਹੈ, ਕੋਈ ਨਾ ਕੋਈ ਕੱਟਾ ਖੁੱਲ੍ਹਾ ਰਹਿੰਦਾ, ਫਿਰ ਗੱਲ ਇਹਦੇ 'ਚੋਂ ਬੰਦਾ ਨਿਕਲ ਹੀ ਨਹੀਂ ਸਕਦਾ। ਉਹ ਸ਼ੁਗਲ ਮੇਲੇ ਵਾਲਾ ਅਸੀਂ ਕਰਦੇ ਸਾਂ ਵਲੋਗ, ਲੇਕਿਨ ਅੱਜ ਜਦੋਂ ਦੇ ਇੱਧਰ ਆ ਗਏ ਹਾਂ ਅਤੇ ਐਡਾ ਵੱਡਾ ਮੁਲਕ ਹੈ ਸਾਡਾ, ਅਤੇ ਕੋਈ ਨਾ ਕੋਈ ਪਰੇਸ਼ਾਨੀ ਕਿਤੇ ਨਾ ਕਿਸੇ ਪਾਸੇ ਉਹ ਧੁਖਦੀ ਹੀ ਰਹਿੰਦੀ ਹੈ, ਅਤੇ ਫਿਰ ਸਾਨੂੰ ਉਹਦੇ 'ਤੇ ਗੱਲ ਕਰਨੀ ਪੈਂਦੀ ਹੈ। ਆ ਬੜਾ ਦੁੱਖ ਹੋਇਆ ਕਿ ਉਹ ਜਿਹੜੇ ਨਾ ਲੋਕ ਉਹਨਾਂ ਦੇ ਘਰੇ ਜਾ ਕੇ ਅਤੇ ਉਹਨਾਂ ਨੂੰ ਜ਼ਲੀਲ ਰੁਸਵਾ ਕਰ ਰਹੇ ਨੇ। ਉਹ ਜਿਹੜਾ ਉਮੈਰੀ ਹੈ ਅਤੇ ਉਹ ਖਾਤੂਨ ਵਾਲਾ ਜਿਹੜਾ ਚੱਕਰ ਬਣਿਆ। ਇਹੀ ਗੱਲ ਕਰਨੀ ਸੀ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਿਆ ਜੇ। ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜੇ, ਤੇ ਰੱਬ ਰੱਖਾ।